ਅਗਲੀ ਜਿਹੜੀ ਮੇਨ ਖਬਰ ਆ ਉਹ ਚਾਈਨਾ ਤੇ ਕੈਨੇਡਾ ਨੂੰ ਲੈ ਕੇ ਆ। ਹੁਣ ਕੈਨੇਡਾ ਤੇ ਚੀਨੀ ਜਿਹੜੇ ਆ ਉਹ ਭਾਈ ਭਾਈ ਬਣ ਗਏ ਹੈਗੇ ਆ। ਕਾਫੀ ਜ਼ਿਆਦਾ ਜਿਹੜੇ ਐਗਰੀਮੈਂਟ ਆ ਉਹ ਮਿਸਟਰ ਕਾਰਨੀ ਨੇ ਜੋ ਚਾਈਨੀਜ਼ ਲੀਡਰ ਆ ਜੀ ਜਿਨਪਿੰਗ ਉਹਦੇ ਨਾਲ ਕੀਤੇ ਹੈਗੇ ਆ। ਇੱਕ ਤਾਂ ਉਹਨਾਂ ਨੇ ਇਹ ਕੀਤਾ ਆ ਵੀ 6000 ਦੇ ਕਰੀਬ ਜਿਹੜੀਆਂ ਇਲੈਕਟ੍ਰਿਕ ਵਹੀਕਲਸ ਆ, ਚਾਈਨੀਜ਼ ਇਲੈਕਟ੍ਰਿਕ ਵਹੀਕਲਸ, ਉਹਨਾਂ 6 ਨਹੀਂ ਸੌਰੀ 49,000 ਦੇ ਕਰੀਬ ਉਹ ਹਰ ਸਾਲ ਲਿਆ ਸਕਣਗੇ, ਜਿਨ੍ਹਾਂ ਤੇ ਸਿਰਫ 6.1% ਟੈਰਿਫ ਲੱਗੂਗਾ। ਪਹਿਲਾਂ ਇਹ ਤੇ 100% ਲੱਗਦਾ ਸੀ ਟੈਰਿਫ 2024 ਦੇ ਐਂਡ ਤੱਕ। ਤੇ ਇਸੇ ਕਰਕੇ ਟੈਸਲਾ ਦੀਆਂ 20,000 ਦੇ ਕਰੀਬ ਜਿਹੜੀਆਂ ਕਾਰਾਂ ਆ ਉਹ ਕੈਨੇਡਾ ਦੇ ਵਿੱਚ ਸੈੱਲ ਹੋਈਆਂ ਸੀਆਂ। ਸੋ ਇਹ ਆਉਣ ਦੇ ਨਾਲ ਟੈਸਲਾ ਦੇ ਉੱਤੇ ਜਿਹੜਾ ਆ ਬਹੁਤ ਵੱਡਾ ਅਸਰ ਪਊਗਾ। ਉਸ ਤੋਂ ਬਿਨਾਂ ਵੀ ਕਨੋਲਾ ਆਇਲ ਜਿਹੜਾ ਆ ਉਹਦੇ ਤੇ ਚਾਈਨਾ ਵਾਲਿਆਂ ਨੇ ਟੈਰਿਫ, ਜਿਹੜਾ ਕੈਨੇਡਾ ਨੇ ਟੈਰਿਫ ਲਾਇਆ ਸੀ, ਚਾਈਨਾ ਵਾਲਿਆਂ ਨੇ ਕੈਨੇਡਾ ਦੇ ਕਨੋਲਾ ਆਇਲ ਦੇ ਉੱਤੇ ਉਹ ਵੀ 15% ਦੇ ਕਰੀਬ ਕਰ ਦਿੱਤਾ ਹੈ। ਉਹ ਵੀ ਕਾਫੀ ਘਟਾ ਦਿੱਤਾ ਹੈਗਾ, ਕਿਉਂਕਿ ਪਹਿਲਾਂ ਬਹੁਤ ਜ਼ਿਆਦਾ ਸੀ। ਅਮਰੀਕਾ ਤੋਂ ਜ਼ਿਆਦਾ ਜਾਂਦਾ ਹੁੰਦਾ ਸੀ ਚਾਈਨਾ ਨੂੰ, ਪਰ ਜਦੋਂ ਟੈਰਿਫ ਲੱਗਿਆ ਉਹਨਾਂ ਨੇ ਵੀ ਰਿਟੈਲੀਏਸ਼ਨ ਚ ਟੈਰਿਫ ਲਾਇਆ ਸੀ ਤੇ ਸੋ ਅਮਰੀਕਾ ਤੋਂ ਜਿਹੜਾ ਜਾਣਾ ਉਹ ਘਟ ਗਿਆ ਹੈਗਾ। ਸੋ ਕੈਨੇਡਾ ਐਕਸਪੈਕਟ ਕਰ ਰਿਹਾ ਵੀ ਚਾਈਨਾ ਜੋ ਰਿਡਿਊਸ ਕਰੂਗਾ ਟੈਰਿਫ ਕੈਨੇਡੀਅਨ ਕਨੋਲਾ ਸੀਡ ਦੇ ਉੱਤੇ 15% ਬਾਈ ਮਾਰਚ 1 ਤੇ ਇਹ ਸਿਗਨੀਫੀਕੈਂਟ ਡ੍ਰੌਪ ਹੈਗਾ ਆ 25% ਲੈਵਲਸ ਜੋ 85% ਲੈਵਲ ਜੋ ਇੰਪੋਜ਼ ਕੀਤੇ ਗਏ ਸੀ ਚਾਈਨਾ ਵੱਲੋਂ। ਸੋ ਕਹਿੰਦੇ ਵੀ $4 ਬਿਲੀਅਨ ਦੀ ਇਹ ਮਾਰਕੀਟ ਬਣਦੀ ਹੈਗੀ ਆ। ਸੋ ਚਾਈਨਾ ਤੇ ਕੈਨੇਡਾ ਕਾਫੀ ਲਾਗੇ ਆ ਰਿਹਾ ਆ, ਜਿਸ ਨੂੰ ਦੇਖ ਕੇ ਅਮਰੀਕਾ ਵਾਲੇ ਜਿਹੜੇ ਆ ਉਹ ਹੁਣ ਹਜੇ ਬਿਆਨ ਨਹੀਂ ਆਇਆ ਟਰੰਪ ਉਹਨਾਂ ਵੱਲੋਂ, ਪਰ ਜਿਹੜੇ ਐਕਸਪਰਟ ਆ ਉਹ ਕਹਿ ਰਹੇ ਆ ਵੀ ਕੈਨੇਡਾ ਇੱਥੇ ਗਲਤੀ ਕਰ ਰਿਹਾ ਹੈਗਾ। ਟਰੰਪ ਹੋਣਾ ਦੇ ਦੁਆਰਾ ਕੋਈ ਹੱਥ ਪੱਲਾ ਨਾ ਫੜਾਉਣਾ, ਇਹਦਾ ਦਾਅਵਾ ਜਿਹੜਾ ਉਹ ਮਾਰਕ ਕਰਦੀ ਹੁਣੀ ਕਰ ਰਹੇ ਆ ਵੀ ਕੋਈ ਸਮਝੌਤਾ ਸਾਡੇ ਨਾਲ ਉਹ ਕਰ ਨਹੀਂ ਰਹੇ, ਤੇ ਇਸ ਲਈ ਇਹ ਹੁਣ ਚੀਨ ਦੇ ਮੋਹਰੇ ਆ। ਇਹ ਉਹੀ ਮਾਰਕ ਕਰਨੀ ਆ, ਇਹ ਉਹੀ ਲਿਬਰਲ ਸਰਕਾਰ ਆ ਜਿਹੜੀ ਪਿਛਲੇ ਸਾਲ ਕਹਿ ਰਹੀ ਸੀ ਵੀ ਕੈਨੇਡਾ ਨੂੰ ਖਤਰਾ ਹੀ ਸਭ ਤੋਂ ਜ਼ਿਆਦਾ ਜਿਹੜਾ ਉਹ ਚੀਨ ਦੇ ਕੋਲੋਂ ਆ। ਇਹ ਹੁਣ ਤੁਸੀਂ ਦੇਖ ਲਓ ਵੀ ਉਹਨਾਂ ਦੇ ਨਾਲ ਜੱਫੀਆਂ ਜਿਹੜੀਆਂ ਉਹ ਪਾਈ ਫਿਰਦੇ ਹੈਗੇ ਆ। ਤੇ 2 ਦਿਨ ਦਾ ਦੌਰਾ ਸੀਗਾ ਇਹਨਾਂ ਦੇ ਨਾਲ। ਹੁਣ ਇੰਡੀਆ ਨੂੰ ਵੀ ਜਿਹੜਾ ਉੱਥੇ BC ਦੇ ਪ੍ਰੀਮੀਅਰ ਨੇ ਜਾਣਾ ਹੈਗਾ ਆ। ਇਹ ਉਹੀ ਇੰਡੀਆ ਜਿਨ੍ਹਾਂ ਨੇ ਕੈਨੇਡੀਅਨ ਸਿਟੀਜ਼ਨ ਨੂੰ ਕੈਨੇਡੀਅਨ ਸੋਇਲ ਦੇ ਉੱਤੇ ਕਤਲ ਕੀਤਾ ਹੈ, ਅਸੈਸੀਨੇਟ ਕੀਤਾ, ਭਾਈ ਨਿੱਜਰ ਹੁਣੀ ਉਹਨਾਂ ਨੂੰ। ਸੋ ਕੈਨੇਡਾ ਪਤਾ ਨਹੀਂ ਕਿਹੜੇ ਰਾਹ ਦੇ ਉੱਤੇ ਇਸ ਟਾਈਮ ਤੁਰ ਬੈਠਾ ਆ। ਹੁਣ 51ਵਾਂ ਸੂਬਾ ਬਣਨਾ ਉਹਨਾਂ ਨੂੰ ਮਨਜ਼ੂਰ ਆ, ਜਾਂ ਉਹਨਾਂ ਮੁਲਕਾਂ ਦੇ ਨਾਲ ਸਮਝੌਤਾ ਕਰਨਾ ਮਨਜ਼ੂਰ ਆ, ਜਾਂ ਆਪਣੇ ਪੱਧਰ ਦੇ ਉੱਤੇ ਕਿਵੇਂ ਹੋਣਾ ਹੈ। ਸੋ ਕਾਰਨੀ ਹੋਣਾ ਨੇ ਇਹ ਇਸ਼ਾਰਾ ਕੀਤਾ ਸੀਗਾ ਵੀ ਆਉਂਦੇ ਦਹਾਕੇ ਦੇ ਵਿੱਚ ਉਹ ਅਮਰੀਕਾ ਤੋਂ ਜਿਹੜੀ ਉਹਨਾਂ ਦੀ ਡਿਪੈਂਡੈਂਸੀ ਆ ਉਸ ਨੂੰ ਘਟਾਉਣਾ ਚਾਹੁੰਦੇ ਆ, ਡਾਇਵਰਸੀਫਾਈ ਜਿਹੜਾ ਉਹ ਕਰਨਾ ਚਾਹੁੰਦੇ ਆ। ਸੋ ਇੱਕ ਪਾਸੇ ਕੂਆਂ ਤੇ ਇੱਕ ਪਾਸੇ ਖਾਈ ਵਾਲਾ ਜਿਹੜੀ ਇਹ ਹਾਲ ਕਿਤੇ ਕੈਨੇਡਾ ਦਾ ਜਿਹੜਾ ਉਹ ਨਾ ਬਣ ਜਾਵੇ। ਬਗੈਰ ਅਮਰੀਕਾ ਤੋਂ ਕੈਨੇਡਾ ਦਾ ਸਰਵਾਈਵ ਕਰਨਾ ਬੜਾ ਔਖਾ ਆ, ਇਹ ਵੀ ਜਿਹੜੇ ਉੱਥੋਂ ਦੇ ਲੋਕ ਵੀ ਜਾਣਦੇ ਆ। ਅਲਬਰਟਾ ਦੇ ਵਿੱਚ ਹੁਣ ਜਦੋਂ ਰੈਫਰੈਂਡਮ ਨੂੰ ਲੈ ਕੇ ਵੋਟਾਂ ਦੀ ਚਰਚਾ ਚੱਲ ਰਹੀ ਆ, ਲੋਕ ਪੂਰੇ ਸਿਆਲਾਂ ਦੇ ਵਿੱਚ ਠੁਰ ਠੁਰ ਕਰਦੀ ਠੰਡ ਦੇ ਵਿੱਚ ਰਾਤ ਤੱਕ ਲੈਣਾ ਲਾ ਕੇ ਉਸ ਰੈਫਰੈਂਡਮ ਦੇ ਹੱਕ ਦੇ ਵਿੱਚ ਵੋਟਾਂ ਪਾਉਂਦੇ ਜਿਹੜੇ ਉੱਥੇ ਨਜ਼ਰ ਜਿਹੜੇ ਉਹ ਆਏ ਸੀਗੇ। ਸੋ ਕਾਰਨੀ ਹੁਣੀ ਜਿਹੜੇ ਟਰੰਪ ਹੋਣਾ ਦੇ ਦੁਆਰਾ ਟੈਰਿਫ ਲਾਏ ਗਏ ਆ ਉਹਨਾਂ ਨੂੰ ਰਿਡਿਊਸ ਕਰਨ ਦੇ ਵਿੱਚ ਨਾਕਾਮਯਾਬ ਰਹੇ ਆ, ਪਰ ਚਾਈਨਾ ਦੇ ਵਿੱਚ ਉਹ ਡੈਫੀਨੇਟਲੀ ਇਹਨਾਂ ਨੂੰ ਕਹਿ ਲਓ ਵੀ ਜਿਹੜੇ ਟੈਰਿਫਸ ਨੇ ਉਹਨਾਂ ਨੂੰ ਘਟਾਉਣ ਦੇ ਵਿੱਚ ਕਾਮਯਾਬ ਰਹੇ ਆ, ਤੇ ਇਹਨਾਂ ਨੇ ਜਿਹੜੀਆਂ ਡੀਲਸ ਆ ਉਹ ਹੁਣ ਬਣਾ ਲਈਆਂ ਹੈਗੀਆਂ ਆ। ਸੋ ਇਹ ਹੁਣ ਜੇ ਉਹਨਾਂ ਦੇ ਐਂਗਲ ਤੋਂ ਦੇਖਿਆ ਜਾਵੇ, ਹੁਣ ਕੱਲਾ ਅਮਰੀਕਾ ਦੇ ਸਿਰ ਦੇ ਉੱਤੇ ਕਹਿੰਦੇ ਵੀ ਸਰਦਾ ਨਹੀਂ ਆ। ਸੋ ਇਸ ਲਈ ਉਹ ਚਾਈਨਾ ਦੇ ਮੋਹਰੇ ਜਾ ਕੇ ਜਿਹੜਾ ਉਹ ਗੱਲਾਂ ਬਾਤਾਂ ਕਰ ਰਹੇ ਆ। ਨਵੇਂ ਨਿਊ ਵਰਲਡ ਆਰਡਰ ਦੀ ਗੱਲ ਜਿਹੜੀ ਉੱਥੇ ਚਾਈਨਾ ਦੇ ਨਾਲ ਇਸ ਸਮਝੌਤੇ ਦੇ ਦਰਮਿਆਨ ਮਾਰਕ ਕਾਰਨੀ ਜਿਹੜੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਆ ਉਹਨਾਂ ਨੇ ਕੀਤੀ ਹੈਗੀ ਆ। ਓਨਟਾਰੀਓ ਦੇ ਜਿਹੜੇ ਪ੍ਰੀਮੀਅਰ ਨੇ ਡਗ ਫੋਰਡ, ਉਹਨਾਂ ਨੇ ਜਿਹੜੀ EV ਡੀਲ ਆ ਉਹਦੇ ਖਾਸ ਕਰਕੇ ਬੁਰਾ ਜਿਹੜਾ ਮਨਾਇਆ, ਉਹਦੇ ਕ੍ਰਿਟਿਕ ਜਿਹੜਾ ਉਹ ਕਿਹਾ ਆ, ਉਹ ਕਹਿ ਰਹੇ ਆ ਵੀ ਇਹਦੇ ਨਾਲ ਇੱਕ ਤਾਂ ਚਾਈਨੀਜ਼ ਗੱਡੀਆਂ ਦੀ ਉਹਨਾਂ ਦੀ ਮਾਰਕੀਟ ਕੈਨੇਡਾ ਦੇ ਵਿੱਚ ਸਟਰੋਂਗ ਹੋਊਗੀ, ਤੇ ਦੂਜੇ ਪਾਸੇ ਜੋ ਕੈਨੇਡੀਅਨ ਗੱਡੀਆਂ ਜਿਹੜੀਆਂ ਉੱਥੇ ਬਣਦੀਆਂ ਨੇ, ਜਿਹੜੀਆਂ ਉੱਥੇ ਫੈਕਟਰੀਜ਼ ਨੇ, ਉਹਨਾਂ ਉੱਤੇ ਭੈੜਾ ਜਿਹੜਾ ਉਹ ਅਸਰ
ਹੋਊਗਾ। ਕਹਿੰਦੇ ਵੀ ਉਹ ਗੱਡੀਆਂ ਉੱਥੋਂ ਬਣ ਕੇ ਆਉਣ ਦੇ ਨਾਲ ਕੈਨੇਡੀਅਨ ਜੌਬਸ ਜਿਹੜੀਆਂ ਆ ਉਹ ਚਲੇ ਜਾਣਗੀਆਂ। ਸਾਸਕੈਚੁਅਨ ਦੇ ਜਿਹੜੇ ਪ੍ਰੀਮੀਅਰ ਹੈਗੇ ਨੇ ਸਕਾਟ ਮੋ, ਉਹਨਾਂ ਨੇ ਕਿਹਾ ਵੀ ਇਹ ਪੋਜ਼ਿਟਿਵ ਸਟੈਪ ਫਾਰਵਰਡ ਆ ਤੇ ਇਹ ਜਲਦ ਜਿਹੜਾ ਆ ਇਸ ਦੇ ਵਿੱਚ ਹੋਣਾ ਚਾਹੀਦਾ ਸੀਗਾ। ਸੋ ਬੀਜਿੰਗ ਦੇ ਵਿੱਚ ਮਾਰਕ ਕਾਰਨੀ ਤੇ ਜਿਹੜੇ ਸ਼ੀ ਜਿਨਪਿੰਗ ਆ, ਉਹਨਾਂ ਨੇ ਆਪਸ ਦੇ ਵਿੱਚ ਜਿਹੜੀ ਇਹ ਗੱਲਬਾਤ ਕੀਤੀ ਆ। ਕਨੋਲਾ ਆਇਲ, ਲੌਬਸਟਰ, ਕਰੈਬਸ, ਪੀਜ਼, ਇਹ ਕਹਿੰਦੇ ਵੀ ਹੁਣ ਮਾਰਚ ਮਹੀਨੇ ਤੋਂ ਜਿਹੜੇ ਉਹ ਆਉਣਗੇ ਤੇ ਉਹਨਾਂ ਦੇ ਉੱਤੇ ਜਿਹੜਾ ਟੈਰਿਫ ਆ ਉਹ ਫਿਰ ਰਿਮੂਵ ਕਰ ਦਿੱਤਾ ਗਿਆ ਆ 2026 ਸਾਲ ਦੇ ਅਖੀਰ ਤੱਕ। ਜੀ। ਸੋ ਬਿਲਕੁਲ ਹੁਣ ਇਸ ਤੋਂ ਬਾਅਦ ਜਿਹੜਾ ਯੂਐਸ ਮੈਕਸੀਕੋ ਕੈਨੇਡਾ ਐਗਰੀਮੈਂਟ ਆ USMCA, ਇਹਦੇ ਉੱਤੇ ਵੀ ਕਾਫੀ ਵੱਡਾ ਅਸਰ ਪਊਗਾ। ਜੇ ਅਮਰੀਕਾ ਦੀ ਸਰਕਾਰ ਇਹ ਕਹਿੰਦੀ ਆ ਵੀ ਵੈਨਜ਼ੂਏਲਾ ਤੋਂ ਸਾਨੂੰ ਖਤਰਾ ਆ ਵੀ ਉੱਥੇ ਚਾਈਨੀਜ਼ ਬਹੁਤ ਇਨਵੈਸਟ ਕਰ ਰਹੇ ਆ, ਤੇ ਕੈਨੇਡਾ ਤਾਂ ਬਿਲਕੁਲ ਮੁੰਡ ਆ ਤੁਰ ਕੇ ਜਾਣ ਨੂੰ ਆ। ਸੋ ਜੋ ਕੈਨੇਡਾ ਦੀ ਜਿਹੜੀ ਟਰੱਕਿੰਗ ਇੰਡਸਟਰੀ ਆ ਉਹਦੇ ਉੱਤੇ ਵੀ ਮੈਨੂੰ ਲੱਗਦਾ ਆਉਣ ਵਾਲੇ ਸਮੇਂ 'ਚ ਕਾਫੀ ਅਸਰ ਪਊਗਾ। ਪੰਜਾਬੀ ਵੱਡੀ ਗਿਣਤੀ 'ਚ ਇਸ ਇੰਡਸਟਰੀ ਦੇ ਵਿੱਚ ਆ, ਉਹਨਾਂ ਨੂੰ ਬਿਲਕੁਲ ਇਹਦੇ ਤੇ ਅੱਖ ਰੱਖਣੀ ਚਾਹੀਦੀ ਆ ਵੀ ਆਉਣ ਵਾਲੇ ਸਮੇਂ 'ਚ ਕੀ ਕੁਝ ਵਾਪਰਨਾ ਹੈਗਾ। ਪਹਿਲਾਂ ਨਾਫਟਾ ਸੀ, ਬਾਅਦ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦੇ ਪਹਿਲੀ ਟਰਮ ਦੇ ਦੌਰਾਨ ਉਸ ਨੂੰ ਚੇਂਜ ਕਰਕੇ USMCA ਕਰ ਦਿੱਤਾ ਗਿਆ। ਤਿੰਨਾਂ ਮੁਲਕਾਂ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਇਹ ਜਿਹੜਾ ਟ੍ਰੇਡ ਐਗਰੀਮੈਂਟ ਸੀ, ਤਿੰਨਾਂ ਕੰਟਰੀਆਂ ਦਾ 510 ਮਿਲੀਅਨ ਲੋਕ ਹੈਗੇ ਆ, ਤੇ ਇਕਨੋਮੀ $30.97 ਟ੍ਰਿਲੀਅਨ ਦੀ ਜਿਹੜੀ ਇਕਨੋਮੀ ਆ। ਸੋ ਉਹਦੇ ਤੇ ਜਿਹੜਾ ਅਸਰ ਆ ਉਹ ਕਿੰਨਾ ਕੁ ਪਊਗਾ, ਇਹ ਹੁਣ ਹਜੇ ਅੱਜ ਤੱਕ ਤਾਂ ਕੋਈ ਬਿਆਨ ਆਇਆ ਨਹੀਂ ਟਰੰਪ ਉਹਨਾਂ ਦਾ, ਪਰ ਆਊਗਾ ਜ਼ਰੂਰ। ਸੋ ਉਹਦੇ 'ਚ ਦੇਖਦੇ ਹਾਂ ਵੀ ਕੀ ਅਸਰ ਪੈਣ ਜਾ ਰਿਹਾ ਹੈਗਾ। ਕੈਨੇਡਾ ਦੀ ਜਿਹੜੀ ਟਰੱਕਿੰਗ ਤੇ ਬੱਸ ਮਾਰਕੀਟ ਆ ਉਹ ਆਲਰੇਡੀ ਕਾਫੀ ਉਹਨਾਂ ਤੇ ਅਸਰ ਪਿਆ ਆ। ਟੈਰਿਫਸ ਜਦੋਂ ਗਏ ਆ, ਉਹਨਾਂ ਦੇ ਪਾਰਟਸ ਜਿਹੜੇ ਉੱਥੇ ਬਹੁਤ ਬਣਦੇ ਆ, ਉਹਨਾਂ ਦੇ ਉੱਤੇ ਕਾਫੀ ਟੈਰਿਫ ਵਧਾਇਆ ਗਿਆ ਹੈਗਾ। ਜੀ।